व्यूअर्स वेलकम बैक इन आवर प्रोग्राम। जी डॉक्टर साहब, साडा अगला फेसबुक मैसेज आया है सिडनी तो उपजीत सिंह जी का। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਗੈਲੀਪੋਲੀ 'ਚ ਸਿੱਖਾਂ ਬਾਰੇ ਤੁਹਾਡੇ ਵਿਚਾਰ ਸ਼ਲਾਘਾਯੋਗ ਹਨ। ਸਿਡਨੀ ਤੋਂ ABC ਨਿਊਜ਼ ਚੈਨਲ ਨੇ ਵੀ ਐਨਜ਼ੈਕ ਡੇ ਤੇ ਗੈਲੀਪੋਲੀ 'ਚ ਇੰਡੀਅਨ ਫੌਜੀਆਂ ਤੇ ਪ੍ਰੋਗਰਾਮ ਕੀਤਾ। ਹਾਲਾਂਕਿ ਜਦੋਂ ਇੰਡੀਅਨ ਫੌਜੀਆਂ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਸਿੱਖ ਅਤੇ ਗੋਰਖਾ ਫੌਜੀਆਂ ਬਾਰੇ ਵੀ ਗੱਲ ਕੀਤੀ ਅਤੇ ਉਹਨਾਂ ਦੀ ਹਿੰਮਤ ਬਾਰੇ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਇੰਡੀਅਨ 에ਅਰ ਫੋਰਸ ਦੇ ਇੱਕ ਰਿਟਾਇਰਡ ਸਿੱਖ ਫੌਜੀ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਇਸ ਲੜਾਈ 'ਚ ਕੀਤੇ ਗਏ ਬਲੀਦਾਨ ਦੀ ਯਾਦ ਵਿੱਚ ਭਾਰਤ ਨੇ ਫਿਰੋਜ਼ਪੁਰ ਵਿਖੇ ਇੱਕ ਛੋਟੀ ਤਖਤੀ ਬਣਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ। ਮੈਂ ਉਸ ਪ੍ਰੋਗਰਾਮ ਦੀ ਰਿਕਾਰਡਿੰਗ ਨਹੀਂ ਲੱਭ ਸਕਿਆ। ਜੀ ਡਾਕਟਰ ਸਾਹਿਬ। ਵੀਰ ਉਪਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਿਡਨੀ ਤੋਂ ਲਿਖਿਆ ਜੀ। ਉਹ ਲਗਾਤਾਰਤਾ ਨਾਲ ਫੇਸਬੁੱਕ ਤੇ ਵੀ ਕਮੈਂਟ ਕਰਦੇ ਨੇ ਔਰ ਜਿਹੜਾ ਵੀ ਕੋਈ ਇਸ਼ੂ ਹੁੰਦਾ ਉਸ ਬਾਰੇ ਬੜੀ ਲੇਟੈਸਟ ਜਾਣਕਾਰੀ ਰੱਖਦੇ ਨੇ। ਇੱਕ ਉਹਨਾਂ ਦਾ ਰਾਈਟ ਅਪ ਈਵਨ ਜਿਹੜਾ ਪਿਛਲੇ ਦਿਨਾਂ 'ਚ ਇੰਗਲੈਂਡ ਦੀ ਜਿਹੜੀ ਪ੍ਰਾਈਡ ਰਾਣੀ ਹੈ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਬੇਬੀ ਨੂੰ, ਉਹਦੀ ਬੜੀ ਚਰਚਾ ਉਹਦੇ ਤੇ ਵੀ ਉਹਨਾਂ ਨੇ ਲਿਖਿਆ ਜੀ ਕਿ ਉਸ ਦੇ ਮਹਿਲ ਦੇ ਬਾਹਰ ਇੱਕ ਸਿੱਖ ਬਾਡੀਗਾਰਡ ਵੀ ਖੜਾ ਹੈ ਜਿਸ 'ਚੋਂ ਫਖਰ ਮਹਿਸੂਸ ਹੁੰਦਾ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ 'ਚ ਆਪਣੇ ਆਪ ਨੂੰ ਕਿੰਨਾ ਮਹਿਫੂਜ਼ ਸਮਝਦੇ ਨੇ। ਸੋ ਇਹਦੇ 'ਚ ਉਹਨਾਂ ਨੇ ਜਿਹੜਾ ਜਦੋਂ ਅਸੀਂ ਫਸਟ ਵਰਲਡ ਵਾਰ ਦੇ ਨਾਲ ਜੁੜੀਆਂ ਹੋਈਆਂ ਦੋ ਘਟਨਾਵਾਂ ਦਾ ਜ਼ਿਕਰ ਇੱਕੋ ਹੀ ਡਿਸਕਸ਼ਨ ਦੇ ਵਿੱਚ ਕੀਤਾ ਸੀ, ਜਿਹਦੇ 'ਚ ਗੈਲੀਪੋਲੀ ਵਾਰ ਦਾ ਦਿਨ ਵੀ ਸੀ ਔਰ ਉਹੀ ਦਿਨ ਸੀ ਜਦੋਂ ਕਿ ਅਰਮੀਨੀਅਨ ਜੈਨੋਸਾਈਡ ਦੀ 100 ਸਾਲਾ ਯਾਦ ਵੀ ਜਿਹੜੀ ਹੈ ਉਹ ਮਨਾਈ ਗਈ। ਸੋ ਇਸ ਦੇ ਉੱਤੇ ਅਸੀਂ ਬਹੁਤ ਸਾਰੀਆਂ ਈਮੇਲਸ ਪੜ੍ਹੀਆਂ ਨਹੀਂ ਨੇ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੇ, ਸਰੋਤਿਆਂ ਨੇ ਕਾਲਸ ਵੀ ਔਰ ਲਿਖਤਾਂ ਰਾਹੀਂ ਵੀ ਜਿਹੜਾ ਸ਼ਲਾਘਾ ਕੀਤੀ ਉਸ ਪ੍ਰੋਗਰਾਮ ਦੀ, ਕਿਉਂਕਿ ਕਈ ਵਾਰ ਅਸੀਂ ਜਿਹੜਾ ਰੂਟੀਨ ਦੇ ਸਿਆਸੀ ਮੈਟਰਸ ਨੇ ਉਹਨਾਂ ਤੋਂ ਪਾਸੇ ਜਾ ਕੇ ਜਦੋਂ ਅਸੀਂ ਇੰਟਰਨੈਸ਼ਨਲ ਪਰਸਪੈਕਟਿਵ ਲੈਂਦੇ ਜੀ, ਜਿਵੇਂ ਅਸੀਂ ਅਰਥ ਡੇ ਦੇ ਉੱਤੇ ਵੀ ਜਿਹੜਾ ਪ੍ਰੋਗਰਾਮ ਕੀਤਾ ਇਸ ਨੂੰ ਕਾਫੀ ਸਰਾਹਿਆ ਗਿਆ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਿਰਫ ਜਿਹੜਾ ਸਾਡਾ ਦਾਇਰਾਕਾਰ ਇੱਕ ਆਪਣੀ ਸਮੱਸਿਆ ਤੱਕ ਨਾ ਰਹੇ, ਬੀਤੇ ਦੇ ਇਤਿਹਾਸ ਨੂੰ ਵੀ, ਇਸ ਲਈ ਹਿਸਟਰੀ ਸੈਕਸ਼ਨ ਨੂੰ ਅਸੀਂ ਕੰਟੀਨਿਊ ਰੱਖ ਰਹੇ ਹਾਂ। ਬੇਸ਼ੱਕ ਕਈ ਵਾਰ ਰੈਪੀਟੀਸ਼ਨ ਵੀ ਹੁੰਦਾ ਜੀ, ਲੇਕਿਨ ਸਾਡਾ ਇਹ ਪਾਰਟ ਹੁੰਦਾ ਵੀ ਅਸੀਂ ਆਪਣੇ ਦਾਇਰਾਕਾਰ ਚੋਂ ਨਿਕਲ ਕੇ ਵੀ ਦੇਖੀਏ ਕਿ ਇੱਕੋ ਸਮੇਂ ਸੰਸਾਰ 'ਚ ਕੀ ਹੋ ਰਿਹਾ ਸੀ। ਔਰ ਜਿਵੇਂ ਗੈਲੀਪੋਲੀ ਔਰ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਇਹਦਾ ਨੋਟਿਸ, ਕਿਉਂਕਿ ਐਨਜ਼ੈਕ ਡੇ ਜਿਵੇਂ ਮੈਂ ਦੱਸਿਆ ਸੀ ਕਿ ਇਸ ਗੈਲੀਪੋਲੀ ਵਾਰ 'ਚੋਂ ਆਸਟ੍ਰੇਲੀਆ, ਨਿਊਜ਼ੀਲੈਂਡ ਉਹਨਾਂ ਦੀ ਆਪਣੀ ਆਈਡੈਂਟਿਟੀ ਵੀ ਨਿਕਲੀ ਜੀ। ਉਹਨਾਂ ਨੇ ਵੀ ਜਿਹੜਾ ਇਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਔਰ ਸਿੱਖ ਕਿਉਂਕਿ ਅੱਜ ਵੱਡੀ ਗਿਣਤੀ 'ਚ ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਬੈਠੇ ਨੇ, ਉਹ ਉਹਨਾਂ ਦੀਆਂ ਪੈਰੇਡ 'ਚ ਵੀ ਸ਼ਾਮਲ ਹੁੰਦੇ ਨੇ। ਇਸ ਵਾਰ ਵੀ ਬੜਾ ਜਿਹੜੀ ਹੈ ਪਾਰਟਿਸਿਪੇਸ਼ਨ ਸੀ। ਸੋ ਜ਼ਾਹਰ ਹੈ ਜਦੋਂ ਪ੍ਰੋਗਰਾਮ ਵੀ ਹੋਣਗੇ ਸੋ ਘੱਟੋ ਘੱਟ ਇਹਨਾਂ ਦਾ ਜੇ ਸਿੱਖਾਂ ਨੂੰ, ਗੋਰਖਿਆਂ ਨੂੰ ਰੈਕਗਨਾਈਜ਼ ਕਰਦੇ ਨੇ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੀ ਇਹਨਾਂ ਦੀ ਰੈਕਗਨੀਸ਼ਨ ਹੈ ਉਹ ਵੀ ਫਿਰੋਜ਼ਪੁਰ 'ਚ ਇੱਕ ਤਖਤੀ ਲਾਉਣ ਤੱਕ ਹੈ, ਉਹ ਵੀ ਜਿਹੜੀ ਅੰਗਰੇਜ਼ਾਂ ਦੇ ਵੇਲੇ ਲੱਗ ਗਈ ਹੋਣੀ ਹੈ ਕਿਤੇ। ਇਹਨਾਂ ਨੇ ਤਾਂ ਇਹਨਾਂ ਦਾ ਜਿਹੜਾ ਐਟੀਚਿਊਡ ਹੈ ਇਹ ਤਾਂ 47 ਤੋਂ ਬਾਅਦ ਦੇ ਜਿਹੜੇ ਸੋ ਕਾਲਡ ਇਹਨਾਂ ਦੇ ਆਜ਼ਾਦ ਭਾਰਤ ਦੇ ਲਈ ਮਰੇ ਨੇ, ਉਹਨਾਂ ਨੂੰ ਤਾਂ ਜਿਹੜੇ ਦੋ ਵਰਲਡ ਵਾਰਸ ਵਾਲਿਆਂ ਨੂੰ ਤਾਂ ਇਹ ਅੰਗਰੇਜ਼ਾਂ ਦੇ ਜਿਹੜੇ ਨੇ ਉਹ ਟੱਟੂ ਗਿਣਦੇ ਨੇ, ਉਹਨਾਂ ਨੂੰ ਨਹੀਂ। ਔਰ ਸੈਕੰਡ ਵਰਲਡ ਵਾਰ ਉਹਨਾਂ ਤੋਂ ਖਾਸ ਤੌਰ ਤੇ ਕਿਉਂਕਿ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਹੋਈ ਸੀ, ਕੋਈ ਜੁਆਇਨ ਨਹੀਂ ਸੀ ਕਰਨ ਨੂੰ, ਉਹਦਾ ਸੀ ਵੀ ਮਤ ਜੁਆਇਨ ਕਰੋ। ਸੋ ਅਕਾਲੀ ਲੀਡਰਾਂ ਨੇ ਉਸ ਪੀਰੀਅਡ 'ਚ ਉਹਨੂੰ ਡਿਫਾਈ ਕਰਕੇ ਭਰਤੀ ਦਿੱਤੀ ਔਰ ਉਹਨੂੰ ਤਾਂ ਉਦੋਂ ਸਾਰੇ ਸਿੱਖਾਂ ਨੂੰ ਗਦਾਰ ਕਹਿੰਦੇ ਸੀ। ਲੇਕਿਨ ਇਹਨਾਂ ਨੇ ਤਾਂ 47 ਤੋਂ ਬਾਅਦ ਦੇ ਵੀ ਜਿਹੜੇ ਅੱਡ-ਅੱਡ ਐਕਸ਼ਨਸ ਦੇ ਵਿੱਚ ਜਾਂ ਲੜਾਈਆਂ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੀ ਕਿੰਨੀ ਪੁੱਛਗਿੱਛ ਹੈ। ਆ ਬੀਜੇਪੀ ਦੀ ਸਰਕਾਰ ਨੂੰ 1 ਸਾਲ ਹੋ ਗਿਆ ਬਣਿਆ ਔਰ ਇਹਨਾਂ ਦਾ ਇਹ ਪ੍ਰੋਮਿਸ ਸੀ ਕਿ ਜੀ ਜਦੋਂ ਸਾਡੀ ਸਰਕਾਰ ਬਣੀ ਜਿਹੜੀ ਫੌਜੀਆਂ ਦੀ ਲੰਬੇ ਚਿਰ ਤੋਂ ਮੰਗ ਹੈ, ਹਾਲਾਂਕਿ ਮੈਂ ਉਹਨੂੰ ਕਦੇ ਬਹੁਤਾ ਡੀਟੇਲ 'ਚ ਪ੍ਰੋਬ ਨਹੀਂ ਕੀਤਾ। ਇੱਕ ਵਾਰ ਮੈਨੂੰ ਯਾਦ ਹੈ ਵੀ ਫਰੀਮੌਂਟ ਕੈਲੀਫੋਰਨੀਆ ਇੱਕ ਸਾਬਕਾ ਫੌਜੀ ਅਫਸਰ ਮੇਰੇ ਕੋਲ ਆਏ ਦੀਵਾਨ ਤੋਂ ਬਾਅਦ ਤੇ ਮੈਨੂੰ ਕਹਿਣ ਲੱਗੇ ਜੀ ਤੁਸੀਂ ਬੜਾ ਅੱਛਾ ਆਰਟੀਕੂਲੇਟ ਕਰਦੇ ਹੋ ਹਰ ਸਿਚੁਏਸ਼ਨ ਨੂੰ ਜੀ, ਤੇ ਇੱਕ ਰੈਂਕ, ਇੱਕ ਪੈਨਸ਼ਨ ਜਿਹੜੀ ਹੈ ਇਹਦੇ ਤੇ ਸਾਡੀ ਮਦਦ ਕਰੋ। ਮੈਨੂੰ ਪਤਾ ਸੀ ਲੁਧਿਆਣਾ ਬੇਸਡ ਕੋਈ ਫੌਜੀ ਐਸੋਸੀਏਸ਼ਨਸ ਦੇ ਤੇ ਕੰਮ ਕਰ ਰਹੀਆਂ, ਸਰਕਾਰ ਨੇ ਕੀਤਾ, ਤੇ ਮੈਂ ਉਹਨਾਂ ਨੂੰ ਮਜ਼ਾਕ 'ਚ ਕਿਹਾ, ਮੈਂ ਕਿਹਾ ਸਰ ਸਾਹਿਬ ਤੁਸੀਂ ਮੇਰੀ ਸ਼ਾਇਦ ਅੱਜ ਦੀ ਸਪੀਚ ਹੀ ਸੁਣੀ ਹੈ, ਜੇ ਮੈਂ ਮਦਦ ਕੀਤੀ ਤਾਂ ਜਿਹੜੀ ਤੁਹਾਨੂੰ ਪੈਨਸ਼ਨ ਮਿਲਦੀ ਉਹ ਵੀ ਬੰਦ ਹੋ ਜਾਣੀ ਜੀ। ਤਾਂ ਉਹਨਾਂ ਨੂੰ ਲੱਗਾ, ਪਹਿਲਾਂ ਤਾਂ ਨਹੀਂ ਸਮਝ ਆਈ, ਫਿਰ ਮੈਂ ਉਹਨਾਂ ਨੂੰ ਕਿਹਾ ਜੀ ਅਸੀਂ ਤਾਂ ਉਹ ਸਾਰੇ ਢਾਂਚੇ ਨੂੰ ਹੀ ਉਖਾੜ ਕੇ ਸੁੱਟ ਦੇਣਾ ਚਾਹੁੰਦੇ ਹਾਂ ਜਿੱਥੇ ਕਿ ਸਾਡੇ ਜਿਹੜੇ ਕੌਮ ਦੇ
ਨੌਜਵਾਨ ਨੇ ਉਹਨਾਂ ਨੂੰ ਮਹਿਜ਼ ਇੱਕ ਰਾ ਮਟੀਰੀਅਲ ਬਣਾਇਆ ਹੋਇਆ ਹੈ। ਉਹਨਾਂ ਨੂੰ ਜੰਗ ਦੇ ਵਿੱਚ ਧੱਕ ਦਿੰਦੇ ਨੇ। ਕਾਰਗਿਲ ਹੋਏ, ਸ੍ਰੀਲੰਕਾ ਦੇ ਵਿੱਚ ਹੋਏ, ਚੀਨ ਹੋਏ, ਔਰ ਮੁੜ ਕੇ ਕੌਣ ਪੁੱਛਦਾ ਜੀ, ਔਰ ਕਿਸ ਕਿਸਮ ਦੇ ਜਿਹੜੇ ਨੇ ਉਹ ਮੁੜ ਕੇ ਜਿਹੜੇ ਨੇ ਇਨਾਮ ਕਿਸੇ ਨੂੰ ਮਿਲਦੇ ਨੇ, ਕੋਈ ਹੋਰ ਕੁਝ ਹੁੰਦਾ। ਸੋ ਇਹ ਤਾਂ ਈਵਨ 1 ਸਾਲ ਬੀਤਣ ਬਾਅਦ ਵੀ ਇਸ ਗੱਲ ਨੂੰ ਵੀ ਇਹਨਾਂ ਨੇ ਲਾਗੂ ਨਹੀਂ ਕੀਤਾ ਹੈ ਜਿਹੜਾ ਇਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਪ੍ਰੋਮਿਸ ਸੀ ਕਿ ਵੀ ਅਸੀਂ ਜਿਹੜੇ ਹੁਣ ਹੁੰਦਾ ਇਹ ਹੈ ਕਿ ਜਿਹੜਾ 1960 ਦੇ ਵਿੱਚ ਮੇਜਰ ਆਇਆ ਕਮਿਸ਼ਨ ਅਫਸਰ ਸੈਕੰਡ ਲੈਫਟੀਨੈਂਟ ਤੋਂ ਬਣ ਕੇ, ਕਰਨਲ ਰਿਟਾਇਰ ਹੋਇਆ 1980 ਤੱਕ ਪਹੁੰਚਦੇ ਆ, ਜਿਹੜੀ ਪੈਨਸ਼ਨ ਹੈ ਉਹ ਉਸ ਹਿਸਾਬ ਨਾਲ ਹੁੰਦੀ ਹੈ ਜਦੋਂ ਕਿ ਉਹ ਕਰਨਲ ਰਿਟਾਇਰ ਹੋਇਆ। ਪਰ ਉਹੀ ਕਰਨਲ ਜਿਹੜਾ ਅੱਜ ਬਣਦਾ ਹੈ ਉਹਦੀ 3 ਗੁਣਾ ਤਨਖਾਹ ਹੈ ਉਹਦੇ ਨਾਲੋਂ। ਸੋ ਉਹਦਾ ਇਹ ਹੈ ਕਿ ਭਾਈ ਜੇ ਤੁਸੀਂ ਇੱਕ ਰੈਂਕ, ਔਰ ਉਹ ਜਦੋਂ ਰਿਟਾਇਰ ਹੋਇਆ ਜਿਹੜਾ ਪਿੱਛੋਂ ਹੋਇਆ ਉਹਦੀ ਪੈਨਸ਼ਨ ਉਹਦੇ ਮੁਤਾਬਕ ਵੱਧਦੀ ਜਾਂਦੀ ਹੈ। ਸੋ ਉਹਨਾਂ ਦਾ ਸੀ ਵੀ ਇੱਕ ਕ੍ਰਾਈਟੇਰੀਆ ਰੱਖ ਦਿਓ ਵੀ ਇੱਕ ਰੈਂਕ ਦੇ ਉੱਤੇ ਜਿਹੜੀ ਵੀ ਪੈਨਸ਼ਨ ਹੈ ਉਹ ਬਰਾਬਰ ਹੋਏ, ਕਿਉਂਕਿ ਮਹਿੰਗਾਈ ਤਾਂ ਉਹਦੇ ਨਾਲ ਰੁਪਈਆ ਉਹ ਤਾਂ ਟੁੱਟਦਾ ਹੈ, ਉਹਦੀ ਡੈਪਰੀਸ਼ੀਏਸ਼ਨ ਹੁੰਦੀ, ਔਰ ਉਹਨੂੰ ਜਿਹੜਾ ਈਵਨ ਬੁੱਢਾ ਹੋ ਰਿਹਾ ਬੰਦਾ ਹੈ ਉਹ ਉਨੇ ਹੀ ਪੈਸੇ ਉਹਨੂੰ ਮਿਲ ਰਹੇ ਨੇ ਪੈਨਸ਼ਨ ਦੇ ਵਿੱਚ, ਉਹ ਤਾਂ ਗੁਜ਼ਾਰਾ ਨਹੀਂ ਹੋ ਰਿਹਾ। ਔਰ ਇਹੀ ਕਾਰਨ ਹੈ ਕਿ ਬਹੁਤ ਸਾਰੇ ਫੌਜੀ ਜਿਹੜੇ ਵਿਚਾਰੇ ਜਿਨ੍ਹਾਂ ਨੇ ਜ਼ਿੰਦਗੀ ਕੀਤਾ ਹੁੰਦਾ ਉਹ ਆ ਕੇ ਗੁਜ਼ਾਰਾ ਹੀ ਨਹੀਂ ਕਰ ਸਕਦੇ ਉਹਦੇ 'ਚ। ਉਹਨਾਂ 'ਚੋਂ ਕੋਈ ਸਿਕਿਉਰਿਟੀ ਗਾਰਡ ਲੱਗਾ ਹੁੰਦਾ ਹੈ, ਕੋਈ ਆਟੋ ਚਲਾ ਰਿਹਾ ਹੁੰਦਾ ਜਿਹੜੇ ਲੋਅਰ ਰੈਂਕ ਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਹਮੇਸ਼ਾ ਹੀ ਇੱਕ ਬ੍ਰਾਹਮਣ ਬਣੀਆਂ ਕਲਿਕ ਸਰਕਾਰ ਹੈ। ਔਰ ਕਿਸ ਤਰੀਕੇ ਨਾਲ ਇਹਨਾਂ ਨੇ, ਇੱਕ ਪਾਸੇ ਤਾਂ ਲਾਲ ਬਹਾਦਰ ਸ਼ਾਸਤਰੀ ਸੀ ਜਿਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ, ਤੇ ਅੱਜ ਜਵਾਨਾਂ ਦਾ ਹਾਲ ਇਹ ਵੀ ਦੱਸ ਰਹੇ ਨੇ ਔਰ ਨਜ਼ਰ ਆ ਰਿਹਾ ਵੀ ਕੀ ਹੈ, ਤੇ ਕਿਸਾਨਾਂ ਦਾ ਕੀ ਹਾਲ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਆਤਮਘਾਤ ਕਰ ਰਹੇ ਨੇ, ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਮਾੜੀਆਂ ਮੋਟੀਆਂ ਜ਼ਮੀਨਾਂ ਉਹ ਵੀ ਖੋਹਣ ਦੇ ਲਈ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਪਾਸ ਕਰਾਉਣ ਦੇ ਲਈ 6 ਮਹੀਨੇ ਹੋਰ ਉਹਦਾ ਆਰਡੀਨੈਂਸ ਜਾਰੀ ਕਰਵਾ ਲਿਆ। ਔਰ ਇਹ ਜੈ ਜਵਾਨ ਜੈ ਕਿਸਾਨ ਹੋ ਗਏ ਔਰ ਅੱਛੇ ਦਿਨ ਆ ਗਏ। ਇਹਨਾਂ ਦਾ ਵੀਰ ਉਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਰੋਸਾ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।